ਜਦੋਂ ਤੁਹਾਡਾ ਰਾਖਵਾਂ ਕੁੱਤਾ ਤੁਹਾਨੂੰ ਭੌਂਕਣ ਲੱਗ ਪਵੇ, ਸਮਝ ਲਵੋ ਉਸ ਵੇਲੇ ਕਿ ਉਹਨੂੰ ਕੋਈ ਹੋਰ ਬੰਦਾ ਰੋਟੀ ਪਾਉਣ ਲੱਗ ਪਿਆ ਜੀ। ਜਦੋਂ ਤੁਹਾਡਾ ਰਾਖਵਾਂ ਕੁੱਤਾ ਤੁਹਾਨੂੰ ਭੌਂਕਣ ਲੱਗ ਪਵੇ, ਉਸ ਵੇਲੇ ਸਮਝ ਲਵੋ ਕਿ ਉਹਨੂੰ ਕੋਈ ਹੋਰ ਬੰਦਾ ਰੋਟੀ ਪਾਉਣ ਲੱਗ ਪਿਆ ਜੀ। ਇੱਦਾਂ ਦੇ ਸ਼ਖਸ ਨੂੰ ਕਦੇ ਸਿੱਧੇ ਰਾਹ ਤੇ ਨਹੀਂ ਲਿਆਂਦਾ ਜਾ ਸਕਦਾ, ਜਿਹਨੂੰ ਆਪਣੇ ਆਪ ਦੇ ਗਲਤ ਰਾਸਤੇ ਤੇ ਹੋਣ ਦਾ ਅਹਿਸਾਸ ਨਾ ਹੋਵੇ। ਉਹ ਕਦੇ ਵੀ ਸਿੱਧੇ ਰਾਹ ਤੇ ਨਹੀਂ ਆ ਸਕਦਾ। ਪੜ੍ਹਿਆ ਲਿਖਿਆ ਜਾਹਲ ਉਸ ਬੰਦੇ ਨੂੰ ਕਿਹਾ ਜਾਂਦਾ ਜਿਹਦਾ ਇਖਲਾਕ ਚੰਗਾ ਨਾ ਹੋਵੇ, ਜਿਹਦੀ ਜ਼ਬਾਨ ਚੰਗੀ ਨਾ ਹੋਵੇ, ਜਿਹਦੀ ਸੋਚ ਮਾੜੀ ਹੋਵੇ, ਉਹਦੇ ਜ਼ਰਫ ਦੀ ਵੁਸਅਤ ਘੱਟ ਹੋਵੇ, ਉਹ ਪੜ੍ਹਿਆ ਲਿਖਿਆ ਜਾਹਲ ਹੁੰਦਾ ਹੈ। ਬੇਨਸਲੇ ਤੇ ਨਮਕ ਹਰਾਮ ਬੰਦੇ ਨਾਲੋਂ ਬਿਹਤਰ ਆ ਕਿ ਤੁਸੀਂ ਕੋਈ ਨਸਲੀ ਕੁੱਤਾ ਪਾਲ ਲਵੋ। ਉਹ ਬੇਨਸਲੇ ਬੰਦੇ ਨਾਲੋਂ ਚੰਗਾ ਹੋਵੇਗਾ। ਦੌਲਤ ਹਾਸਲ ਕਰਨ ਵਾਸਤੇ ਕਦੇ ਵੀ ਆਪਦੇ ਜ਼ਮੀਰ ਦਾ ਸੌਦਾ ਨਾ ਕਰੋ, ਆਪਦਾ ਕਿਰਦਾਰ ਨਾ ਵੇਚੋ। ਜਿਸ ਘਰ ਦਾ ਦਸਤਰਖਾਨ ਖੁੱਲ੍ਹਾ ਰਹਿੰਦਾ ਹੈ, ਅੱਲਾਹ ਤਾਲਾ ਦੀ ਜ਼ਾਤ ਉਸ ਘਰ ਦੇ ਦਸਤਰਖਾਨ ਦੇ ਵਿੱਚ ਇੰਨੀ ਬਰਕਤ ਪਾਉਂਦਾ ਹੈ ਕਿ ਉੱਥੇ ਰਿਜ਼ਕ ਦੀ ਫਰਾਵਾਨੀ ਹੁੰਦੀ। ਰੱਬ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਕਿੱਥੋਂ ਉਸ ਘਰ ਨੂੰ ਰਿਜ਼ਕ ਦਿੰਦਾ ਹੈ। ਇਸ ਵਾਸਤੇ ਆਪਦੇ ਦਸਤਰਖਾਨ ਨੂੰ ਖੁੱਲ੍ਹਾ ਰੱਖਿਆ ਕਰੋ।